मेरे सजनों, बेलियो ते बुजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सजनों, साडी अज दी दास्तान दा नाम है दारो। इस दास्तान दी फरमाइश करदे ने शेखूपुरा तो मियाँ जी मोबाइल सेंटर तो मुहम्मद फरहान अली, हमाद कंबो, अब्दुल मोइज, नारकवाल 530 तो मनीर गुजर ते रावल गुजर, चढ़दे पंजाब तो जसविंदर सिंह, कुलविंदर सिंह रंधावा, यार मोहाली तो यामुना नगर हरियाणा तो अशवानी चौधरी, कैनेडा तो सरदार तारा सिंह ढिल्लो, झंग तो मलक रियाज अवान, शेरगढ़ उकाड़ा तो मुदस्सर अली, सरगोदे तो राणा अयूब, कोट गुलाम मोहम्मद जैकबाबाद सिंध तो शहराज अली जट, शोरकोट झंग तो शोएब अख्तर सदल, 11 GD रिनाला खुर्द उकाड़ा तो चौधरी नदीम, लाहौर तो फहीम रजा ते शायर यूसुफ यार, महला गरीबाबाद शेखूपुरा तो मियाँ अब्दुल सत्तार, जंडियाला शेर खान तो तारक महमूद खान, कालेवाला चीमा तो जकाउल्ला चीमा, रसूलपुर जट्टां तो मास्टर सफदर अली ते बाबा मजीद, बहावल नगर तो मोहम्मद तारक, विहाड़ी तो चौधरी फयाज अहमद राजपूत, कदर शरीफ मंडी बहाउद्दीन तो मलक शोएब अंजम, 83 पुली पिंड दवाखड़ी टोबा टेक सिंह तो बाबा मुनीर अहमद शेख। ते मेरे सजनों, हुण आउने आ असीं अपनी अज दी दास्तान वल्ले। रावी दे कंढे बाजीगरां ने डेरा लाया सी। उन्हां दी एक कुड़ी जिहदा नां दारो सी, 5.5 फुट कद, तरीखा नक, लम्मी गुत्त, लक ते बन्निया दुपट्टा ते मोढे ते रखी शतीरी, ओहदे हुसन ते बहादरी दा मूंह बोलदा सबूत सी। ਉਹ ਆਪਣੇ ਪਿਓ ਦੇ ਨਾਲ ਪਿੰਡਾਂ ਵਿੱਚ ਜਾਂਦੀ ਤੇ ਬਾਜ਼ੀਗਰੀ ਦੇ ਕਰਤਬ ਦਿਖਾਉਂਦੀ। ਉਹਦੀ ਵਜ੍ਹਾ ਇਹ ਸੀ ਭਈ ਬਾਜ਼ੀਗਰ ਜਿਹਦਾ ਨਾਂ ਸਰਦਾਰ ਸੀ ਹੁਣ ਬੁੱਢਾ ਹੋ ਗਿਆ ਸੀ ਤੇ ਉਹਦੇ ਕੋਲ ਇੱਕੋ ਇੱਕ ਧੀ ਸੀ ਦਾਰੋ। ਇਸੇ ਕਰਕੇ ਦਾਰੋ ਆਪਣੇ ਪਿਓ ਦੇ ਫਨ ਨੂੰ ਅੱਗੇ ਲੈ ਕੇ ਵਧ ਰਹੀ ਸੀ। ਦਾਰੋ ਦਾ ਦਲੇਰੀ ਨਾਲ ਭਰਿਆ ਦਿਲ ਕਦੀ-ਕਦੀ ਢੇਰੀ ਹੋ ਜਾਂਦਾ। ਉਹ ਸੋਚਦੀ ਕਦੀ ਮੈਂ ਵੀ ਘਰ ਵਸਾਵਾਂਗੀ। ਉਹਦੀ ਬਰਾਦਰੀ ਚੋਂ ਉਹਦੇ ਵਾਸਤੇ ਰਿਸ਼ਤੇ ਬੜੇ ਆਏ, ਪਰ ਉਹਦੇ ਪਿਓ ਨੇ ਘਰ ਜਵਾਈ ਰਹਿਣ ਦੀ ਸ਼ਰਤ ਰੱਖ ਦਿੱਤੀ, ਜਿਹਦੇ ਲਈ ਕੋਈ ਵੀ ਤਿਆਰ ਨਾ ਹੋਇਆ। ਇਸ਼ਕ ਨਾ ਪੁੱਛੇ ਊਚ ਨੀਚ ਤੇ ਇਸ਼ਕ ਨਾ ਪੁੱਛੇ ਜ਼ਾਤਾਂ, ਸੇਠਾਂ ਨੂੰ ਵੀ ਕੱਖੀ ਰੋਲੇ ਇਸ਼ਕ ਦੀਆਂ ਕਿਆ ਬਾਤਾਂ। ਇੱਕ ਪਿੰਡ ਵਿੱਚ ਦਾਰੋ ਬਾਜ਼ੀਗਰੀ ਦੇ ਕਰਤਬ ਵਿਖਾ ਰਹੀ ਸੀ ਤੇ ਉਹ ਪਿੰਡ ਦੇ ਸੇਠ ਦਾ ਮੁੰਡਾ ਸੀ ਜਿਹਦਾ ਨਾਮ ਬਾਲਾ ਸੀ। ਉਹ ਦਾਰੋ ਤੇ ਦਿਲ ਹਾਰ ਬੈਠਾ ਤੇ ਦਾਰੋ ਵੀ ਉਹਦੇ ਤੇ ਦਿਲ ਹਾਰ ਗਈ। ਦੋਨਾਂ ਦੀਆਂ ਨਜ਼ਰਾਂ ਚਾਰ ਹੋਈਆਂ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਦਾਰੋ ਵੇਖਿਆ ਜੀ ਬਾਲਾ, ਦਿਲ ਉਹਦੇ ਉੱਤੇ ਹਾਰੀ, ਤਿੱਖੇ ਨੈਣ ਸੀ ਉਹਦੇ, ਸੋਹਣੀ ਨਾਰ ਕੁਆਰੀ, ਚਾਈ ਮੋਢੇ ਉੱਤੇ ਉਹਨੇ ਲੱਠ ਲੋਹੇ ਦੀ ਜਿਪਾਰੀ, ਬਾਜ਼ੀਗਰਾਂ ਦੀ ਉਹ ਲੜਕੀ ਮਾਰੇ ਜਾਨ ਦੀ ਬਾਜ਼ੀ। ਨੂੰ ਬਣ ਕੇ ਉਹ ਆਵੇ ਹੋਇਆ ਸੇਠ ਨਾਰਾਜ਼ੀ, ਉਹਨੂੰ ਬੜਾ ਸਮਝਾਇਆ ਆ ਕੇ ਪਿੰਡ ਦੇ ਜਿਕਾਰੀ। ਜ਼ਾਤਾਂ ਪਾਤਾਂ ਦਾ ਕੀ ਕਹਿਣਾ, ਸਾਰੇ ਆਦਮ ਦੇ ਪੁੱਤਰ, ਛੱਡ ਮਹਿਲ ਉਚੇਰਾ ਜ਼ਰਾ ਪੌੜੀਆਂ ਤੂੰ ਉਤਰ। ਸੇਠ ਥੱਲੇ ਨਾ ਜੀ ਆਵੇ, ਥੱਲੇ ਨਾ ਜੀ ਆਵੇ, ਖੜਾ ਗੱਲ ਉਹ ਸੁਣਾਵੇ, ਮੈਂ ਇਹ ਰਿਸ਼ਤਾ ਨਹੀਂ ਕਰਨਾ, ਪੁੱਤਰ ਜਾਂਦਾ ਤੇ ਜਾਵੇ। ਦਾਰੋ ਕਰਕੇ ਤਮਾਸ਼ਾ ਘਰ ਆਪਣੇ ਨੂੰ ਆਉਂਦੀ, ਮੇਰੀ ਕਿਸਮਤ ਨਹੀਂ ਚੰਗੀ, ਸੋਹਣੇ ਰੱਬ ਨੂੰ ਸੁਣਾਉਂਦੀ। ਬਹਿ ਕੇ ਰਾਵੀ ਦੇ ਕਿਨਾਰੇ, ਰਾਵੀ ਦੇ ਕਿਨਾਰੇ, ਹੱਥ ਪਾਣੀਆਂ ਚ ਮਾਰੇ, ਉਹਦੀ ਬੇੜੀ ਨੂੰ ਨਾ ਲੱਭਣ ਜਿਹੜੇ ਦੂਰ ਕਿਨਾਰੇ। ਫੁੱਲ ਸੱਚੇ ਵਿੱਚ ਪਾਣੀ, ਉਹਦੇ ਸੁਫਨੇ ਦੀ ਰਾਣੀ, ਉਹਦੇ ਰੇਤ ਉੱਤੇ ਲਿਖੇ ਇੱਕ ਵੱਖਰੀ ਕਹਾਣੀ। ਵਾਲਾ ਹੋਇਆ ਗਮਗੀਨ, ਚੜ ਛੱਤ ਉੱਤੇ ਪੈਂਦਾ, ਉਹ ਤਾਂ ਚੰਨ ਵਿੱਚੋਂ ਯਾਰੋ
ਮੁਖਦਾਰੋਂ ਦਾ ਵੇਂਦਾ ਰੱਬ ਕਰੇ ਜੇ ਮਲਾਪ ਜਾਵੇ ਮਨ ਮੇਰਾ ਬਾਪ ਰੱਬਾ ਇਸ਼ਕ ਸਾਡੇ ਦਾ ਕਰੀ ਤੂੰ ਇਨਸਾਫ ਰੱਬਾ ਇਸ਼ਕ ਸਾਡੇ ਦਾ ਕਰੀ ਤੂੰ ਇਨਸਾਫ ਮੇਰੇ ਸੱਜਣੋ, ਇਸ਼ਕ ਦੀ ਆਤਸ਼ ਦੋਵਾਂ ਪਾਸੇ ਬਰਾਬਰ ਲੱਗੀ ਸੀ, ਪਰ ਜ਼ਾਤ ਬਰਾਦਰੀ ਤੇ ਊਚ ਨੀਚ ਦਾ ਫਰਕ ਉਹਨਾਂ ਦੀ ਰਾਹ ਵਿੱਚ ਸਭ ਤੋਂ ਵੱਡਾ ਪਹਾੜ ਸੀ, ਜਿਹਨੂੰ ਪਾਰ ਕਰਨਾ ਐਡਾ ਸੌਖਾ ਨਹੀਂ ਸੀ। ਬਾਲਾ ਰਾਵੀ ਦੇ ਦੂਜੇ ਪਾਸੇ ਇੱਕ ਪਿੰਡ ਵਿੱਚ ਰਹਿੰਦਾ ਸੀ ਤੇ ਦਾਰੋ ਹਰ ਦਿਨ ਰਾਵੀ ਦੇ ਕੰਢੇ ਤੇ ਬਹਿ ਕੇ ਆਉਂਦੇ ਪਾਣੀਆਂ ਨਾਲ ਗੱਲਾਂ ਕਰਦੀ। ਕਦੀ ਤੁਹਾਡੇ ਵਾਂਗੂ ਮੇਰਾ ਯਾਰ ਵੀ ਬੇੜੀ ਤੇ ਬਹਿ ਕੇ ਮੈਨੂੰ ਲੈਣ ਆ ਜਾਵੇ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। करे रोज ओडिका पानी जिधरों जी आवे कदी किसे दिन मौला मेरा यार भी मिलावे किवें टप जावे कंधा जेड़ी जात पात वाली मैनू लगदा दुपहरी जिवें हुंदी रात काली एक दिन बाला आया ओनू रब ने मिलाया दारों चुक चुक हथ ओदा शुक्र मनाया कहंदा आ गया मैं बाला छड़ महल मनारे हुण पालिए कुल्ली असी रावी दे किनारे लैके बाले नू जिदारो कोल बापू दे आई उन्हें बापू नू आके सारी गल चा सुनाई बाज बाले दे नी जीना जाम इश्के दा पीना करदे नाल शादी दो दिलां नू जसीना बापू मन गया ओदा की करदा जी शोदा ओदी इको एक धी सी होई सी सब कुछ ओदा साधु मौलवी नू ओने ओदा कीता जी इनकार रहन खुशी खुशी लगे जदों हो गया ब्याह रहन खुशी खुशी लगे जदों हो गया ब्याह ਮੇਰੇ ਸੱਜਣੋ, ਜਦੋਂ ਦੋਵੇਂ ਨਿਕਾਹ ਕਰਕੇ ਉੱਥੇ ਰਹਿਣ ਲੱਗ ਪਏ ਤੇ ਸੇਠ ਵੀ ਉਹਨਾਂ ਨੂੰ ਲੱਭਦਾ ਲਭਾਂਦਾ ਉੱਥੇ ਆ ਗਿਆ। ਜਦੋਂ ਉਹਨੂੰ ਪਤਾ ਲੱਗਾ ਭਈ ਉਹਦੇ ਪੁੱਤਰ ਨੇ ਬਾਜ਼ੀਗਰਨੀ ਨਾਲ ਵਿਆਹ ਕਰ ਲਿਆ ਏ, ਉਹਨੇ ਗੁੱਸੇ ਵਿੱਚ ਆ ਕੇ ਬਾਲੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਨਾਲ ਸੇਠ ਦੇ ਨੌਕਰ ਵੀ ਆਏ ਸਨ ਜਿਹੜੇ ਦਾਰੋ ਦੇ ਗਲ ਪੈ ਗਏ। ਛਤੀਰਾਂ ਤੇ ਗਾਡਰ ਚੁੱਕਣ ਵਾਲੀ ਦਾਰੋ ਨੇ ਇੰਜ ਉਹਨਾਂ ਨੂੰ ਚੁੱਕ ਚੁੱਕ ਕੇ ਵਗਾਇਆ ਜਿਵੇਂ ਤੀਲੇ ਸੁੱਟਦੀ ਹੋਵੇ। ਉਹਨੇ ਉਹਨਾਂ ਨੂੰ ਚੁੱਕ ਕੇ ਰਾਵੀ ਵਿੱਚ ਸੁੱਟਿਆ ਤੇ ਗੋਤੇ ਦਿੱਤੇ ਤੇ ਉਹ ਵਿਚਾਰੇ ਭੱਜ ਗਏ। ਇਸ ਤੋਂ ਬਾਅਦ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਕੁੱਟ ਖਾ ਕੇ ਸਭ ਨੱਸੇ ਜਿਵੇਂ ਪਾਣੀਆਂ ਦੇ ਤੱਸੇ ਜਦੋਂ ਸੇਠ ਵੱਲ ਹੋਈ ਉਤੇ ਮੁੱਕੇ ਅੱਗੋਂ ਕੱਸੇ ਦਾਰੋਂ ਆਖਿਆ ਜੀ ਉਹਨੂੰ ਤੂੰ ਲੱਗਣਾ ਏ ਸੌਰਾ ਇੰਜ ਮਾਰਨਾ ਤੂੰ ਸਾਨੂੰ ਪਾ ਦੇ ਪਾਣੀ ਵਿੱਚ ਮੋਰਾ ਅਸੀਂ ਉਹ ਵੀ ਪੀ ਲੈਣਾ ਨਹੀਂ ਯਾਰ ਬਿਨਾ ਜੀਣਾ ਕਾਨੂੰ ਜ਼ਾਤਾਂ ਦਾ ਤੁਸੀਂ ਵਿੱਚ ਪਾਇਆ ਇਹਦਾ ਪੀਣਾ ਅਸੀਂ ਬੰਦੇ ਖੁਦਾ ਦੇ ਤੁਸੀਂ ਬੰਦੇ ਖੁਦਾ ਦੇ ਅਸੀਂ ਉਸੇ ਅਦਾ ਦੇ ਤੁਸੀਂ ਜਿਹੜੀ ਅਦਾ ਦੇ ਕਾਦੇ ਫਰਕ ਨੇ ਪਾਏ ਸਭ ਦੁਨੀਆ ਤੇ ਆਏ ਜਿਹਦੇ ਵਾਦੇ ਪੂਰੇ ਹੋਵਨ ਉਹ ਜਹਾਨ ਛੱਡ ਜਾਏ ਜਦੋਂ ਦਾਰੋਂ ਸਮਝਾਇਆ ਸੇਠ ਹੋਸ਼ ਵਿੱਚ ਆਇਆ ਉਹਨੇ ਦਿੱਤਾ ਉਹਨੂੰ ਪਿਆਰ ਦੀ ਕਹਿ ਕੇ ਬੁਲਾਇਆ ਕਹਿੰਦਾ ਮਹਿਲਾਂ ਵਿੱਚ ਚੱਲੋ
ਸਭ ਕੁਝ ਹੈ ਤੁਹਾਡਾ, ਅਸੀਂ ਪਲ ਦੇ ਪਰੌਣੇ, ਕੀ ਜੱਗ ਤੇ ਜੀ ਸਾਡਾ। ਦਾਰੋਂ ਕਹਿੰਦੀ ਅਸੀਂ ਚੰਗੇ, ਅਸੀਂ ਰਾਵੀ ਦੇ ਜਕੰਡੇ, ਭਾਵੇਂ ਤੰਬੂ ਅਸਾਂ ਲਾਏ, ਥੱਲੇ ਦੇ ਕੇ 4 ਡੰਡੇ, ਭਾਵੇਂ ਤੰਬੂ ਅਸਾਂ ਲਾਏ, ਥੱਲੇ ਦੇ ਕੇ ਜੀ ਡੰਡੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਦਾਸਤਾਨਾਂ ਸਾਡੇ ਵਾਸਤੇ ਨਸੀਹਤ ਹੁੰਦੀਆਂ ਨੇ ਭਈ ਜੋੜੇ ਤੇ ਰੱਬ ਅਸਮਾਨਾਂ ਤੇ ਬਣਾਉਂਦਾ ਏ। ਇੱਥੇ ਛੋਟੀ ਜ਼ਾਤ ਤੇ ਵੱਡੀ ਜ਼ਾਤ ਦਾ ਫਰਕ ਪਾ ਕੇ ਅਸੀਂ ਇਨਸਾਨਾਂ ਕੋਲੋਂ ਨਫ਼ਰਤ ਕਰਨ ਲੱਗ ਪੈਨੇ ਆ, ਉਹਨਾਂ ਨੂੰ ਆਪਣੇ ਤੋਂ ਘੱਟ ਦਰਜਾ ਦੇਨੇ ਆ, ਉਹਨਾਂ ਨੂੰ ਉਸ ਨਜ਼ਰ ਨਾਲ ਨਹੀਂ ਵੇਖਦੇ ਜਿਸ ਨਜ਼ਰ ਨਾਲ ਅਸੀਂ ਆਪਣਿਆਂ ਨੂੰ ਵੇਖਨੇ ਆ। ਮੇਰੇ ਸੱਜਣੋ, ਅਗਰ ਉਹਨਾਂ ਕੋਲ ਵੀ ਦੌਲਤ ਹੁੰਦੀ ਤੇ ਉਹ ਤੁਹਾਡੇ ਤੋਂ ਵੀ ਅਮੀਰ ਹੁੰਦੇ ਤੇ ਫਿਰ ਉਹ ਤੁਹਾਨੂੰ ਵੇਖਦੇ ਜਿਹੜੀ ਨਜ਼ਰ ਨਾਲ ਤੁਸੀਂ ਉਹਨਾਂ ਨੂੰ ਵੇਖਦੇ ਹੋ। ਇੱਥੇ ਮੈਨੂੰ ਹਜ਼ਰਤ ਪੀਰ ਵਾਰਿਸ ਸ਼ਾਹ ਦਾ ਸ਼ੇਰ ਯਾਦ ਆ ਗਿਆ, ਵਾਰਸ ਮਾਣ ਨਾ ਕਰ ਤੂੰ ਵਾਰਸਾਂ ਦਾ, ਰੱਬ ਬੇਵਾਰਸ ਕਰ ਮਾਰਦਾ ਈ। ਮੇਰੇ ਸੱਜਣੋ, ਬੰਦਾ ਆਪਣੇ ਆਪ ਨਾਲ ਭਾਵੇਂ 50 ਬੰਦੇ ਲੈ ਕੇ ਟੁਰਿਆ ਹੋਵੇ ਤੇ ਉਹ ਉਹਨੂੰ ਮੌਤ ਕੋਲੋਂ ਨਹੀਂ ਬਚਾ ਸਕਦੇ। ਇਨਸਾਨ ਸਭ ਬਰਾਬਰ ਨੇ, ਕੋਈ ਵੱਡਾ ਛੋਟਾ ਨਹੀਂ। ਜੇ ਕੋਈ ਵੱਡਾ ਛੋਟਾ ਏ ਤੇ ਉਹ ਆਪਣੇ ਕਿਰਦਾਰ ਦੀ ਵਜ੍ਹਾ ਤੋਂ ਵੱਡਾ ਛੋਟਾ ਏ। ਅਗਰ ਜੇ ਪੈਸਾ ਦੌਲਤ ਹਰ ਸ਼ੈ ਹੋਵੇ ਪਰ ਬੰਦੇ ਦੇ ਵਿੱਚ ਕਿਰਦਾਰ ਨਾ ਹੋਵੇ, ਖਸਲਤ ਨਾ ਹੋਵੇ, ਤੇ ਉਹ ਬੰਦਾ ਵੱਡਾ ਕਿਵੇਂ ਹੋ ਸਕਦਾ ਹੈ? ਤੇ ਜੇ ਗਰੀਬ ਦੇ ਵਿੱਚ ਵੀ ਖਸਲਤ ਹੋਵੇ, ਕਿਰਦਾਰ ਹੋਵੇ, ਤੇ ਫਿਰ ਉਹ ਛੋਟਾ ਕਿਵੇਂ ਹੋ ਸਕਦਾ ਹੈ? ਮੇਰੇ ਸੱਜਣੋ, ਕਿਸੇ ਫੌਜ ਦਾ ਕਮਾਂਡਰ ਸੀ ਤੇ ਉਹਨੇ 4 ਬੰਦੇ ਆਪਣੇ ਨਾਲ ਰੱਖੇ ਸੀ। ਉਦੋਂ ਤੀਰ, ਨੇਜ਼ੇ, ਬਾਲੇ, ਬਰਛੀਆਂ ਹੁੰਦੀਆਂ ਸਨ ਤੇ ਉਹ ਹਰ ਵੇਲੇ 4 ਬੰਦੇ ਉਹਦੇ ਨਾਲ ਰਹਿੰਦੇ ਸਨ। ਉਹ ਜਦੋਂ ਬਿਮਾਰ ਹੋ ਗਿਆ ਤੇ ਮੰਜੀ ਤੇ ਪੈ ਗਿਆ, ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰਾ ਵਕਤ ਆਖਰੀ ਆਉਣ ਵਾਲਾ ਹੈ। ਉਹਨੇ ਆਪਣੇ 4 ਨੌਕਰ ਸੱਦੇ ਤੇ 4 ਪਾਵਿਆਂ ਤੇ ਖਿਲਾਰ ਦਿੱਤੇ। ਇੱਕ ਦੇ ਕੋਲ ਤੀਰ ਕਮਾਨ ਸੀ, ਇੱਕ ਦੇ ਕੋਲ ਤਲਵਾਰ ਸੀ, ਤੀਜੇ ਕੋਲ ਬਾਲਾ ਸੀ, ਚੌਥੇ ਕੋਲ ਬਰਛੀ ਸੀ। ਉਹਨਾਂ ਆਖਿਆ, ਜੀ ਮੇਰੇ ਆਕਾ, ਹੁਣ ਕੀ ਹੁਕਮ ਹੈ ਸਾਡੇ ਵਾਸਤੇ? ਉਹ ਕਹਿਣ ਲੱਗਾ ਵੀ ਜਦੋਂ ਇਜ਼ਰਾਈਲ ਆਏ ਤੇ ਤੁਸੀਂ ਉਹਦਾ ਸਿਰ ਲਾ ਦੇਣਾ। ਉਹ 4 ਕਹਿਣ ਲੱਗੇ, ਸਾਹਿਬ ਜੀ ਇਹ ਤੇ ਸਾਡੇ ਵੱਸ ਦੀ ਗੱਲ ਨਹੀਂ। ਉਹਨੇ ਆਖਿਆ, ਦਫਾ ਹੋ ਜਾਓ ਇੱਥੋਂ। ਜੇ ਮੈਨੂੰ ਪਤਾ ਹੁੰਦਾ ਵੀ ਤੁਸੀਂ ਮੇਰੀ ਮੌਤ ਨਹੀਂ ਟਾਲ ਸਕਦੇ ਤੇ ਮੈਂ ਤੁਹਾਨੂੰ 4 ਨੂੰ ਕਦੀ ਨਾਲ ਨਾ ਰੱਖਦਾ। ਮੇਰੇ ਸੱਜਣੋ, ਇਨਸਾਨਾਂ ਨਾਲ ਪਿਆਰ ਕਰੋ, ਇੱਕ ਦੂਜੇ ਨਾਲ ਮੁਹੱਬਤ ਕਰੋ, ਇਹੀ ਆਖਰਤ ਦੀ ਪੂੰਜੀ ਏ, ਇਹੀ ਤੁਹਾਡੇ ਨਾਲ ਜਾਣਾ ਹੈ। ਜਦੋਂ ਇਨਸਾਨ ਦਾ ਜਨਾਜ਼ਾ ਉੱਠਦਾ ਹੈ ਤੇ ਮਗਰ ਜੇ 4 ਬੰਦੇ ਚੰਗਾ ਕਹਿਣ ਵਾਲੇ ਹੋਣ ਤੇ ਫਿਰ ਉਸ ਬੰਦੇ ਦੀ ਵੀ ਬਖਸ਼ਿਸ਼ ਹੋ ਜਾਂਦੀ ਏ। ਤੇ ਜੇ ਫਿਰ ਵੀ ਲੋਕ ਬੁਰਾ ਕਹਿੰਦੇ ਰਹਿਣ ਤੇ ਫਿਰ ਤੁਹਾਡੇ ਦੁਨੀਆ ਤੇ ਆ ਕੇ ਕਮਾਈ ਦਾ, ਪੈਸੇ ਦਾ ਕੀ ਫਾਇਦਾ ਹੋਇਆ? ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ, ਰੱਬ ਰੱਖ, ਰੱਬ ਰੱਖ।